अस्सलाम वालेकुम नाजरीन। तीसरी इंटरनेशनल पंजाबी कॉन्फ्रेंस ਨੂੰ ਸਫਰਨੋਸ਼ ਜ਼ੋਰ ਸ਼ੋਰ ਨਾਲ ਕਵਰ ਕਰ ਰਿਹਾ ਹੈ। ਅੱਜ ਦੇ ਇਸ ਮੇਲੇ ਦੀ ਸਾਡੇ ਨਾਲ ਇੱਕ ਮੈਮ ਮੌਜੂਦ ਨੇ। ਜਦੋਂ ਅਸੀਂ ਕਹਿੰਦੇ ਆ ਨਾ ਕਿ ਮਾਂ ਬੋਲੀ ਤੇ ਮਾਂ ਬੋਲੀ ਦਾ ਤਾਲੁਕ ਸਿਨਫੇ ਨਾਜ਼ੁਕ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੋੜਿਆ ਜਾਂਦਾ ਹੈ, ਚਾਹੇ ਬੇਟੀ ਹੋਏ, ਚਾਹੇ ਮਾਂ ਹੋਏ, ਚਾਹੇ ਉਹ ਭੈਣ ਹੋਵੇ। ਉਹ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਅਗਰ ਇਸ ਜ਼ੁਬਾਨ ਤੇ ਕਰਜ ਕਰੇਗੀ, ਉਹਨੂੰ ਬੜਾਵਾ ਦੇਵੇਗੀ ਤੇ ਲਾਜ਼ਮੀ ਤੌਰ ਤੇ ਇਹ ਮਾਂ ਬੋਲੀ ਜਿਹੜੀ ਹੈ ਇਹਨੂੰ ਪ੍ਰਜ਼ਰਵ ਵੀ ਕੀਤਾ ਜਾਏਗਾ ਤੇ ਆਉਣ ਵਾਲੀ ਨਸਲ ਤੱਕ ਆਪਣਾ ਸੱਦਾ ਵੀ ਦਿੱਤਾ ਜਾਏਗਾ। ਮੈਡਮ ਕੀ ਕਹਿਣਾ ਚਾਹੋਗੇ? ਬੀਇੰਗ ਅ ਫੀਮੇਲ ਤੁਹਾਡੀ ਜ਼ਿੰਮੇਵਾਰੀ ਮਰਦਾਂ ਨਾਲੋਂ ਮੇਰੇ ਖਿਆਲ 'ਚ ਜ਼ਿਆਦਾ ਹੈ, ਕਿਉਂਕਿ ਮਾਂ ਬੋਲੀ ਨੂੰ ਜਦੋਂ ਦਰਜਾ ਦਿੱਤਾ ਜਾਂਦਾ ਹੈ ਤੇ ਮਾਂ ਦੇ ਨਾਲ ਉਹਦੀ ਇੱਕ ਰਿਲੇਸ਼ਨ ਬਹੁਤ ਅੱਛਾ ਬਣਦਾ ਹੈ। ਬੜਾ ਅੱਛਾ ਲੱਗਦਾ ਹੈ ਕਿ ਤੁਹਾਡੇ ਜਿਸੇ ਪੜ੍ਹੇ ਲਿਖੇ ਖੂਬਸੂਰਤ ਚਿਹਰੇ ਜਦੋਂ ਪੰਜਾਬੀ ਬੋਲਦੇ ਨੇ ਤੇ ਲੋਕਾਂ ਵਾਸਤੇ ਇੰਸਪੀਰੇਸ਼ਨ ਹੁੰਦੇ ਨੇ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਤੁਸੀਂ ਸਹੀ ਗੱਲ ਆਖੀ, ਕਿਉਂਕਿ ਮਾਂ ਬੋਲੀ ਅਗਰ ਅਸੀਂ ਸਿੱਖਣੇ ਆ ਨਾ ਸਾਰਿਆਂ ਨਾਲ ਪਹਿਲਾਂ ਆਪਣੀ ਸਾਡੀ ਪਹਿਲੀ ਦਰਸਗਾਹ ਸਾਡੀ ਮਾਂ ਹੀ ਹੁੰਦੀ। ਕਿਉਂਕਿ ਅੱਜ ਕੱਲ੍ਹ ਦੀਆਂ ਮੈਂ ਵੇਖੀਆਂ ਨੇ ਮਾਵਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਆਉਂਦੀਆਂ ਨੋ ਪੰਜਾਬੀ ਨਹੀਂ ਬੋਲਣੀ। ਅਕਸਰ ਤੁਸੀਂ ਸ਼ਾਪਿੰਗ ਮਾਲਾਂ ਜਾਓ, ਤੁਸੀਂ ਕਿਸੇ ਹੋਟਲ ਵਿੱਚ ਬੈਠੇ ਹੋ ਤਾਂ ਮਾਂ ਪਿਓ ਸ਼ਰਮ ਮਹਿਸੂਸ ਕਰਦੇ ਨੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਪੰਜਾਬੀ ਕਿਉਂ ਬੋਲਦੇ ਆ। ਪਹਿਲਾਂ ਤਾਂ ਸਾਡੇ ਤੋਂ ਨੁਕਸ ਇੱਥੋਂ ਹੀ ਆ ਜਾਂਦਾ ਹੈ। ਤੇ ਮੇਰੀ ਇਹ ਰਿਕੁਐਸਟ ਹੈ, ਜਿਤਨੇ ਤੁਹਾਡੇ ਪ੍ਰੋਗਰਾਮ ਦੇ ਤਵੱਸਲ ਨਾਲ ਜਿਤਨੀਆਂ ਮੇਰੀਆਂ ਮਾਵਾਂ ਭੈਣਾਂ ਭਰਾ ਵੇਖ ਰਹੇ ਨੇ, ਕਿ ਅਗਰ ਅਸੀਂ ਆਪਣੀ ਪਹਿਚਾਣ ਭੁੱਲ ਜਾਂਦੇ ਤਾਂ ਫਿਰ ਤਾਂ ਸਾਡੀ ਕੋਈ ਪਹਿਚਾਣ ਨਹੀਂ। ਇਹਨੂੰ ਅੱਗੇ ਲੈਣ ਵਾਸਤੇ ਸਾਨੂੰ ਸਭ ਨਾਲ ਪਹਿਲੇ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੇ ਅਬੂਰ ਹਾਸਲ ਹੋਣਾ ਚਾਹੀਦਾ। ਬਾਅਦ ਵਿੱਚ ਇੰਗਲਿਸ਼ ਉਰਦੂ ਇਹ ਤਾਂ ਸਾਡੇ ਨਿਸਾਬ ਵਿੱਚ ਅੱਗੇ ਹੀ ਆ ਕੇ ਬੱਚੇ ਜਿਹੜੇ ਘਰਾਂ ਤੋਂ ਨਿਕਲ ਜਾਂਦੇ ਨੇ ਉਹਨਾਂ ਦੇ ਪਰ ਨਿਕਲ ਆਉਂਦੇ ਨੇ, ਇਹ ਉੱਥੇ ਹੀ ਸਿੱਖ ਲੈਂਦੇ ਨੇ। ਲੇਕਿਨ ਅਗਰ ਸਾਨੂੰ ਮੇਰੇ ਘਰ 'ਚ ਵੀ ਐਸੇ ਬੱਚਾ ਹੈ ਮੇਰਾ ਭਾਈ, ਮੈਂ ਦੇਖਣੀ ਆ ਕਿ ਉਹਨੂੰ ਮੇਰੇ ਆਂਗ ਪੰਜਾਬੀ ਜਾਂ ਉਰਦੂ ਉਹ ਨਹੀਂ ਬੋਲ ਸਕਦਾ ਰਵਾਨੀ ਨਾਲ, ਮਤਲਬ ਡਿੰਗੇ ਸਿੱਧੇ ਪੁੱਠੇ ਲਫ਼ਜ਼ ਬੋਲਦਾ ਹੈ। ਉਸ ਲਈ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ। ਮੈਂ ਨਹੀਂ, ਇਹਦਾ ਮਤਲਬ ਹੈ ਮਾਂ ਪਿਓ ਨੇ ਮੈਨੂੰ ਚੰਗੀ ਸਿਖਾਈ, ਇਹਨਾਂ ਨਹੀਂ ਇਸ ਲਈ ਜਿਹੜੀ ਸ਼ਰਮਿੰਦਗੀ ਮੈਂ ਫੀਲ ਕੀਤੀ, ਮੈਂ ਚਾਹੁੰਦੀ ਕਿ ਮੇਰੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਨਾ ਇਹਦੇ 'ਚ ਕੋਈ ਸ਼ਰਮਿੰਦਗੀ ਨਹੀਂ। ਕਦੀ ਆਪਣੀ ਦੇਖੋ ਜਿਹੜੀ ਪਹਿਚਾਣ ਉਹਨੂੰ ਛੁਪਾਉਣ ਲੱਗਿਆ ਵੀ ਕਦੀ ਸ਼ਰਮਿੰਦਗੀ ਮਹਿਸੂਸ ਹੋਈ। ਜੇ ਅਸੀਂ ਇਹਦੇ 'ਚ ਬਾਹਰ ਨਿਕਲ ਜਾਂਦੇ ਅਸੀਂ ਸਿੱਖ ਜਾਂਦੇ। ਦੇਖੋ ਇੱਕ ਮੁਸਬਤ ਪੈਗਾਮ ਮੈਡਮ ਦੀ ਤਰਫੋਂ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਔਰ ਇਹ ਪੈਗਾਮ ਜਿਹੜਾ ਮਾਂ ਬੋਲੀ ਦੇ ਰਾਹੀਂ ਆਪਣੀ ਔਲਾਦ ਨੂੰ ਦਿੱਤਾ ਜਾ ਸਕਦਾ ਹੈ, ਇਹਦਾ ਕੋਈ ਨੇਮੁਲ ਬਦਲ ਨਹੀਂ ਹੈ। ਮੈਡਮ ਬਹੁਤ ਸ਼ੁਕਰੀਆ, ਤੁਸੀਂ ਸਾਡੇ ਵਾਸਤੇ ਇੰਸਪੀਰੇਸ਼ਨ ਹੋ ਕਿ ਤੁਸੀਂ ਆਪਣਾ ਟਾਈਮ ਵੀ ਨਿਕਾਲ ਰਹੇ ਹੋ, ਲੋਕਾਂ ਨੂੰ ਗਾਈਡ ਵੀ ਕਰ ਰਹੇ ਹੋ। ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਸੋ